ਤੇ ਅਗਲੀ ਖਬਰ ਕਾਰਬ ਨੂੰ ਲੈ ਕੇ ਆ ਰਮਨ ਜੀ। ਕੈਲੀਫੋਰਨੀਆ ਟਰੱਕਿੰਗ ਰੈਗੂਲੇਸ਼ਨ ਜਿਹੜਾ ਹੈਗਾ, ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਦਾ ਕਲੀਨ ਟਰੱਕ ਚੈੱਕ CTC ਆ, ਉਹ ਕਹਿੰਦੇ ਵੀ ਰਜਿਸਟਰ ਕਰਨਾ ਪੈਣਾ ਦਸੰਬਰ 31 ਤੋਂ ਪਹਿਲਾਂ ਡੈਡਲਾਈਨ ਲੱਗ ਗਿਆ। ਕਰ ਦਿਓ ਅਪਡੇਟ ਜੀ ਉਸ ਤੇ ਸਾਰਿਆਂ ਨੂੰ। ਬਿਲਕੁਲ, ਜਿਹੜਾ ਇਹ ਡੈਡਲਾਈਨ ਹੈਗੀ ਆ ਬਹੁਤ ਜ਼ਰੂਰੀ ਹੈਗੀ ਆ, ਔਰ ਬਹੁਤ ਜ਼ਿਆਦੀਆਂ ਕਾਲਸ ਆਉਂਦੀਆਂ ਹੈਗੀਆਂ ਕਿ ਇਹ ਸਿਰਫ ਕੈਲੀਫੋਰਨੀਆ ਦੇ ਟਰੱਕਾਂ ਨੂੰ ਹੈਗਾ। ਨਹੀਂ, ਇਹਨੇ ਕਿਸੇ ਨੇ ਵੀ ਕੈਲੀਫੋਰਨੀਆ ਦੇ ਵਿੱਚ ਐਂਟਰ ਕਰਨਾ ਹੈਗਾ। ਅੱਛਾ, ਨੋ ਮੈਟਰ ਵਾਟ, ਤੁਸੀਂ ਚਾਹੇ ਕੈਨੇਡਾ ਤੋਂ ਆ ਰਹੇ ਆ, ਚਾਹੇ ਤੁਸੀਂ ਕਿਸੇ ਵੀ ਸਟੇਟ USA ਚੋਂ ਕੈਲੀਫੋਰਨੀਆ 'ਚ ਐਂਟਰ ਕਰਨਾ ਹੈਗਾ, ਜਾਂ ਕੈਲੀਫੋਰਨੀਆ ਦੇ ਵਿੱਚ ਤੁਸੀਂ ਲੋਡ ਪਿਕ ਕਰਨਾ, ਡ੍ਰੌਪ ਕਰਨਾ, ਕੁਛ ਵੀ ਕਰਨਾ ਹੈਗਾ, ਤੇ ਤੁਹਾਨੂੰ ਜਿਹੜਾ ਆ ਇਹ ਕਲੀਨ ਜਿਹੜਾ ਕਲੀਨ ਏਅਰ ਹੈਗਾ ਇਹਦੇ ਤੇ ਤੁਹਾਨੂੰ ਕਰਨਾ ਪੈਣਾ ਆ। CTC ਦੇ ਵਿੱਚ ਤੁਹਾਨੂੰ ਰਜਿਸਟਰ ਕਰਨਾ ਪੈਣਾ ਟਰੱਕ ਨੂੰ। ਸੋ ਬੇਸਿਕਲੀ CTC ਦੇ ਰਜਿਸਟ੍ਰੇਸ਼ਨ ਦਾ ਮੇਨ ਚੀਜ਼ ਕੀ ਹੈ ਕਿ ਇਹ ਤੁਹਾਡਾ ਟਰੈਕਿੰਗ ਹੈਗੀ ਆ ਪਹਿਲੀ, ਕਿ ਤੁਹਾਡਾ ਟਰੱਕ ਜਿਹੜਾ ਉਹ ਕੰਪਲਾਇੰਟ ਹੈਗਾ। ਦੂਸਰੀ ਇਹ ਹੈਗੀ ਆ ਕਿ ਤੁਹਾਨੂੰ, ਕਿਉਂਕਿ ਤੁਸੀਂ ਕੈਲੀਫੋਰਨੀਆ ਦੇ ਨਾਲ ਰਿਲੇਟਡ ਟਰੱਕ ਹੈਗੇ ਆ, ਸੋ ਤੁਹਾਨੂੰ ਟਾਈਮ ਟੂ ਟਾਈਮ ਨੈਕਸਟ ਈਅਰ ਜਿਹੜਾ ਸਮੋਕ ਚੈੱਕ ਆ ਉਹਦੇ ਬਾਰੇ ਦੇ ਵਿੱਚ ਦੱਸਣਾ, ਉਹਦੇ ਬਾਰੇ 'ਚ ਆਗਾਹ ਕਰਨਾ, ਤੇ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਰੈਡੀ ਕਰਨਾ ਕਿ ਸਮੋਕ ਚੈੱਕ ਕਿਵੇਂ ਹੋਣਾ, ਕਿੱਦਾਂ ਹੋਣਾ। ਸੋ ਜਿੰਨੇ ਵੀ ਰਜਿਸਟਰਡ ਟਰੱਕ ਹੈਗੇ ਆ ਉਹਨਾਂ ਨੂੰ ਉਹ ਟਾਈਮ ਟੂ ਟਾਈਮ ਜਿਹੜਾ ਆ ਸਮੋਕ ਚੈੱਕ ਬਾਰੇ ਦੱਸਣਗੇ। ਸੋ ਇਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਚੀਜ਼ ਇਸ ਵੇਲੇ ਇਹੋ ਹੀ ਆ ਕਿ ਚਾਹੇ ਤੁਸੀਂ ਕਿਸੇ ਵੀ ਸਟੇਟ ਤੋਂ ਹੈਗੇ ਆ, ਕੋਈ ਵੀ ਟਰੱਕ ਹੈਗਾ, ਤੁਹਾਨੂੰ ਇਹਦੇ ਵਿੱਚ ਰਜਿਸਟਰ ਕਰਨਾ ਹੀ ਪੈਣਾ ਆ। ਹੁਣ ਇਸ ਵੇਲੇ ਆਪਣੇ ਕੋਲ ਜਿਹੜਾ ਆਪਾਂ ਨਾਟਾ ਦੀ ਸਾਈਡ ਤੇ ਵੀ ਅਪਡੇਟ ਕੀਤਾ ਹੈਗਾ, ਇਸ ਵੇਲੇ ਆਪਣੇ ਕੋਲ ਇਵੈਂਟ ਆ ਰਿਹਾ ਹੈਗਾ ਮੇਰੇ ਖਿਆਲ ਦੇ ਵਿੱਚ 18 ਤਰੀਕ ਨੂੰ, ਇਸ ਮਹੀਨੇ ਦੀ। ਠੀਕ ਹੈ, 18 ਤਰੀਕ ਨੂੰ ਵੈਬਨਾਰ ਹੈਗਾ ਆ ਕਾਰਬ ਦਾ। ਆਪਣੀ ਨਾਟਾ ਦੀ ਵੈਬਸਾਈਟ ਦੇ ਇਵੈਂਟ ਦੇ ਵਿੱਚ ਉਹਦਾ ਸਾਰਾ ਦਿੱਤਾ ਆ। ਸੋ ਉੱਥੇ ਤੁਸੀਂ ਰਜਿਸਟਰ ਕਰ ਸਕਦੇ ਆ ਤੇ ਵੈਬਨਾਰ ਅਟੈਂਡ ਕਰ ਸਕਦੇ ਆ, ਤੇ ਵੈਬਨਾਰ ਨੂੰ ਦੇਖ ਸਕਦੇ ਆ ਕਿ ਕਿਸ ਢੰਗ ਦੇ ਨਾਲ ਤੁਸੀਂ ਇਹ ਸਾਰਾ ਕੁਝ ਕੰਪਲਾਈ ਕਰਨਾ। ਦਸੰਬਰ 31 ਤੋਂ ਬਾਅਦ ਜਿਹੜਾ ਟਰੱਕ ਰਜਿਸਟਰਡ ਨਹੀਂ ਹੈਗਾ, ਉਹ ਬੇਸਿਕਲੀ ਜੇ ਤੁਸੀਂ ਕੈਲੀਫੋਰਨੀਆ ਆਉਂਦੇ ਆ ਤਾਂ ਤੁਹਾਨੂੰ ਉਹਦੀ ਜਿਹੜੀ ਆ ਵਾਰਨਿੰਗ ਜਾਂ ਉਹਦੀ ਟਿਕਟ ਜਾਂ ਵਾਟ ਐਵਰ ਉਹ ਇਸ਼ੂ ਕਰਨਗੇ ਫਸਟ ਟਾਈਮ, ਐਂਡ ਦੈਨ ਉਸ ਤੋਂ ਬਾਅਦ ਫਿਰ ਤੁਹਾਨੂੰ ਉਹ ਪੂਰਾ ਸਾਰਾ ਕੁਝ ਜਿਹੜਾ ਆ ਕਰਨਾ ਪਊਗਾ ਜੀ। CTC ਦੀ ਜਿਹੜੀ ਰਜਿਸਟ੍ਰੇਸ਼ਨ ਆ ਕਲੀਨ ਟਰੱਕ ਜਿਹੜਾ ਇਹ ਹੈਗਾ ਚੈੱਕ, ਕਹਿੰਦੇ ਵੀ ਹਾਂਜੀ ਇਹਦੀ ਦਸੰਬਰ 31 ਆ ਲਾਸਟ ਡੇਟ, ਤੇ $30 ਫੀਸ ਹੋਊਗੀ। ਤੇ ਇਹਦੇ ਵਿੱਚ ਰਮਨ ਜੀ ਉਹਨੇ ਕਿਹਾ ਵੀ ਜਿਹੜੇ ਵੀ ਟਰੱਕ ਜਿਹੜੇ ਹੈਵੀ ਵਹੀਕਲਸ ਆ ਜਿਨ੍ਹਾਂ ਦਾ weight 14,000 ਪਾਉਂਡ ਤੋਂ ਵੱਧ, ਸੋ ਇਹਦੇ ਵਿੱਚ ਜਿਹੜੇ ਆ ਬਾਕਸ ਟਰੱਕ ਵੀ ਆਊਗੇ। ਇਹਦਾ ਮਤਲਬ ਇਹ 14,000 ਪਾਉਂਡ ਤੋਂ ਵੱਧ ਜਿਹੜਾ ਵੀ ਹੈਗਾ, ਚਾਹੇ ਉਹ ਬਾਕਸ ਟਰੱਕ ਹੈਗਾ, ਕਿਉਂਕਿ ਕਈ ਬਾਕਸ ਟਰੱਕ ਹੈਗੇ ਨਾ ਡਬਲ ਐਕਸਲ ਵਾਲੇ ਪਿੱਛੇ ਹੁੰਦੇ ਆ, ਜ਼ਿਆਦਾ ਵੇਟ ਵਾਲੇ ਹੁੰਦੇ ਆ। ਸੋ ਜਿਹੜੇ ਇਹਦੇ ਵਿੱਚ ਵੇਟ ਦੇ ਹਿਸਾਬ ਨਾਲ ਹੋਊਗਾ, ਸੋ ਡਿਪੈਂਡ ਕਰਦਾ ਕਿ ਉਹਦਾ ਵੇਟ ਲਿਮਿਟ ਕੀ ਹੈਗੀ ਆ। ਸੋ ਜਿਹੜੇ ਤਾਂ ਕੈਲੀਫੋਰਨੀਆ ਵਾਲੇ ਆ ਉਹ DMV ਨਾਲ ਰਜਿਸਟਰ ਕਰਦੇ, ਜਿਹੜੇ ਬਾਹਰ ਵਾਲੇ ਆ ਉਹਨਾਂ ਨੂੰ ਵੀ ਇਦਾਂ ਹੀ ਫਿਰ DMV ਦੇ ਨਾਲ ਹੀ ਰਜਿਸਟਰ ਕਰਨਾ ਪੈਣਾ ਹੈ? ਨਹੀਂ, DMV ਦੇ ਨਾਲ ਕਿਸ ਤਰ੍ਹਾਂ ਕਹਿੰਦੇ ਤੁਸੀਂ? ਜਿਹੜੇ DMV ਰਜਿਸਟ੍ਰੇਸ਼ਨ ਨੋਟਿਸ, ਕਾਰਬ ਕੰਪਲਾਇੰਟ, ਨਾਨ ਕੰਪਲਾਇੰਟ ਵਹੀਕਲ, ਉਹ ਡਿਫਰੈਂਟ ਥਿੰਗ ਆ? ਹਾਂਜੀ। ਅੱਛਾ, ਇਹ ਜਿਹੜੀ $30 ਫੀਸ ਹੈ ਕਿੱਥੇ ਦੇਣੀ ਆ, ਜਿਹੜੀ ਇਹ ਰਜਿਸਟਰ ਕਰਨਾ ਪੈਣਾ? ਇਹ ਆਨਲਾਈਨ ਹੀ ਹੈ ਭਾਜੀ, ਜਦੋਂ ਤੁਸੀਂ ਆਨਲਾਈਨ ਰਜਿਸਟਰ ਕਰਦੇ ਹੋ ਤੁਹਾਨੂੰ ਸੋ ਤੁਸੀਂ ਕਹਿ ਰਹੇ ਆ ਵੀ ਇਹ ਦੋ ਵੱਖ-ਵੱਖ ਚੀਜ਼ਾਂ ਹੈ, ਇੱਕ ਕਲੀਨ ਟਰੱਕ ਚੈੱਕ ਆ ਤੇ ਇੱਕ ਜਿਹੜੇ ਬਾਹਰਲੀਆਂ ਸਟੇਟਸ ਤੋਂ ਆ ਰਹੇ ਆ ਉਹ ਪ੍ਰੋਗਰਾਮ ਕਿਹੜਾ ਹੈ, ਉਹਦਾ ਕੀ ਨਾਮ ਆ? ਨਹੀਂ, ਦੇਖੋ ਇਹ ਦੋ ਪ੍ਰੋਗਰਾਮ ਹੈਗੇ ਆ। ਜਿਹੜਾ ਕਾਰਬ ਦਾ ਹੈਗਾ ਆ, ਜਿਹੜਾ ਇੱਥੇ ਕਾਰਬ ਦਾ ਸਰਟੀਫਿਕੇਟ ਮਿਲਦਾ ਆ, ਕੰਪਲਾਇੰਸ ਸਰਟੀਫਿਕੇਟ ਮਿਲਦਾ, ਉਹ ਸਿਰਫ ਕੈਲੀਫੋਰਨੀਆ ਫਲੀਟ ਲਈ ਆ, ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਟਰੱਕ ਕੈਲੀਫੋਰਨੀਆ ਚ। ਠੀਕ ਹੈ। ਜਿਹੜਾ CTC ਆ ਉਹ ਉਹਨਾਂ ਲਈ, ਜਿਹੜੇ ਕੈਲੀਫੋਰਨੀਆ ਦੇ ਵਿੱਚ ਚੱਲਦੇ ਉਹਨਾਂ ਲਈ, ਪਲੱਸ ਜਿਹੜੇ ਬਾਹਰੋਂ ਆਉਣੇ ਆ, ਅੱਛਾ, ਆਊਟ ਆਫ ਸਟੇਟ ਵਾਲੇ ਵੀ, ਹਰ ਇੱਕ ਲਈ ਉਹ ਕਰਨਾ ਪੈਣਾ। ਓਕੇ। ਸੋ ਦੋ ਪ੍ਰੋਗਰਾਮ ਆ ਜਿਹੜੇ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਦੇ ਜਿਹੜੇ ਰਜਿਸਟਰਡ ਕੰਪਲਾਇੰਟ ਟਰੱਕ ਦਾ ਉਹ ਜਿਹੜਾ ਤੁਹਾਨੂੰ ਸਰਟੀਫਿਕੇਟ ਮਿਲਦਾ, ਉਹ ਸੈਪਰੇਟ ਪ੍ਰੋਗਰਾਮ ਆ। ਇਹ ਸੈਪਰੇਟ ਰਜਿਸਟ੍ਰੇਸ਼ਨ ਆ। ਇਹ ਰਜਿਸਟ੍ਰੇਸ਼ਨ ਜਿਹੜੀ ਆ ਇਹ CTC ਦੀ ਆ, ਜਿਹੜੀ ਸਮੋਕ ਚੈੱਕ ਦੀ ਆ ਉਹ ਰਜਿਸਟ੍ਰੇਸ਼ਨ ਆ ਨੈਕਸਟ ਈਅਰ ਤੋਂ ਜਿਹੜੀ ਸ਼ੁਰੂ ਹੋਣੀ ਆ ਜੀ। ਠੀਕ ਹੈ। ਸੋ 2013 ਮਾਡਲ ਤੋਂ ਜਿਹੜੇ ਔਨਵਰਡ ਆ ਉਹ ਕਹਿੰਦੇ ਵੀ ਉਹਨਾਂ ਦਾ ਡਾਇਗਨੋਸਟਿਕਸ, ਤੇ ਜਿਹੜੇ ਪਹਿਲਾਂ ਦਾ ਜਿਹੜਾ ਮਾਡਲ ਹੈਗਾ ਆ ਉਹਨਾਂ ਨੂੰ ਸਮੋਕ ਟੈਸਟਿੰਗ ਜਿਹੜੀ ਆ ਉਹ ਵੀ ਕਰਾਉਣੀ ਪੈਣੀ, ਜਿਹੜਾ ਪਹਿਲਾਂ ਦਾ ਰੈਗੂਲੇਸ਼ਨ ਆ ਉਹਦੇ ਮੁਤਾਬਕ। ਤੇ ਸਰੋਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਜੇ ਤੁਹਾਡਾ ਕੋਈ ਕੁਐਸਚਨ ਆ, ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਆ ਤਾਂ ਉਹਦੇ ਲਈ ਨੰਬਰ ਆ 408-272 52 4082725200। ਇੱਕ ਇਹਦੇ ਵਿੱਚ ਰਮਨ ਜੀ ਹੋਰ ਜਿਹੜੀ ਉਹ
ਇਹਦੇ ਵਿੱਚ ਹੀ ਜਿਹੜੇ ਉਹ ਕਰਦੇ ਜਾਈਏ। ਜਿਹੜਾ ਹੁਣ ਵੈਬੀਨਾਰ ਦੇ ਵਿੱਚ ਇਹਨਾਂ ਨੇ ਕਲੀਨ ਟਰੱਕ ਪ੍ਰੋਗਰਾਮ ਦੇ ਬਾਰੇ ਦੱਸਣਾ, ਕਲੀਨ ਟਰੱਕ ਚੈੱਕ ਪ੍ਰੋਗਰਾਮ ਦੇ ਬਾਰੇ। ਜੀ ਬਿਲਕੁਲ, ਇਹਨਾਂ ਨੇ ਵੈਬਿਨਾਰ ਦੇ ਵਿੱਚ ਸਾਰਾ ਉਹ ਡਿਟੇਲ ਸਮਝਾਉਣੀ ਕਿ ਕਿੱਦਾਂ ਤੁਸੀਂ ਰਜਿਸਟਰ ਜੀ ਕਰਨਾ ਹੈ, ਕਿੱਦਾਂ ਕਰਨਾ ਹੈ, ਤੇ ਉਹਦਾ ਕਿੱਦਾਂ ਉਹਨੇ ਵਰਕਆਊਟ ਕਰਨਾ ਸਾਰਾ। ਸੋ ਬੇਸਿਕਲੀ ਇਹਦਾ ਸਿਸਟਮੈਟਿਕ ਢੰਗ ਦੇ ਨਾਲ ਜੋ ਵੀ ਰਜਿਸਟ੍ਰੇਸ਼ਨ ਦਾ ਹਿੱਸਾ ਹੈਗਾ ਤੇ ਪਲੱਸ ਜਿਹੜਾ ਨੈਕਸਟ ਈਅਰ ਕਿਵੇਂ ਇਹਨੇ ਕੰਮ ਕਰਨਾ ਹੈਗਾ ਉਹਦੇ ਬਾਰੇ ਵਿੱਚ। ਠੀਕ ਹੈ, ਇੱਕ ਕਾਲ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਬ੍ਰੇਕ ਵੱਲ ਨੂੰ ਵੀ ਵਧਾਂਗੇ। ਜੁੜੇ ਨੇ ਆਪਣੇ ਨਾਲ ਜੋਧ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਵੀਰ ਜੀ, ਮੈਂ ਕੱਲ ਤੁਹਾਡੀ ਵੀਡੀਓ ਦੇਖੀ ਸੀ ਵੀ ਤੁਸੀਂ ਕਿਹਾ ਵੀ ਤੁਹਾਡੇ ਕੋਲੇ ਲੌਗ ਬੁੱਕ ਦੀ ਡਿਵਾਈਸ ਆ ਗਈ ਆ। ਨਹੀਂ ਭਾਜੀ, ਸਾਡੇ ਕੋਲ ਅਸੀਂ ਨਹੀਂ ਕੁਝ ਵੀ ਕਰਦੇ। ਨਾਪਟਾ ਦੇ ਵਿੱਚ ਜਿਹੜੀ ਡਿਵਾਈਸ ਹੈਗੀ ਆ, ਨਾਪਟਾ ਦੇ ਜਿਹੜੇ ਵੈਂਡਰਸ ਹੈਗੇ ਆ ਉਹ ਪ੍ਰੋਵਾਈਡ ਕਰਦੇ ਆ। ਜੇ ਤੁਹਾਨੂੰ ਕੰਪਲਾਇੰਟ ਡਿਵਾਈਸ ਹੁੰਦੀ ਆ, ਜੇ ਚਾਹੀਦੀ ਹੈਗੀ ਤਾਂ ਤੁਸੀਂ ਨਾਪਟਾ ਨੂੰ ਕਾਲ ਕਰ ਸਕਦੇ, ਅਸੀਂ ਤੁਹਾਨੂੰ ਰੈਫਰ ਕਰ ਸਕਦੇ ਹਾਂ ਸਾਡੇ ਵੈਂਡਰਸ ਦੇ ਕੋਲ। ਓਕੇ, ਉੱਥੇ ਕੋਈ ਪੰਜਾਬੀ ਹੈਗੇ ਬੰਦੇ? ਹਾਂਜੀ ਬਿਲਕੁਲ ਜੀ, ਹੈਗੇ ਆ ਕੁਛ ਇੱਕ ਹੈਗੇ ਆ, ਕੁਛ ਇੱਕ ਗੋਰੇ ਵੀ ਆ ਜੀ। ਅੱਛਾ ਵੀਰੇ, ਤੁਸੀਂ ਮੈਨੂੰ ਫੋਨ ਨੰਬਰ ਦਿਓਗੇ ਨਾਪਟਾ ਦਾ? ਹਾਂਜੀ 8776221313। ਜੋਤ ਸਿੰਘ ਜੀ ਇੱਦਾਂ ਕਰ ਲਿਓ, ਤੁਸੀਂ ਪ੍ਰੋਗਰਾਮ ਤੋਂ ਬਾਅਦ ਚ ਵੀ ਕਰ ਲਿਓ, ਅਸੀਂ ਤੁਹਾਨੂੰ ਬਾਅਦ ਚ ਵੀ ਲਿਖਾ ਦਾਂਗੇ ਵਿੱਚ। ਇੱਕ ਵਾਰੀ ਆਪਾਂ ਉਦਾਂ ਵੀ ਵਿੱਚ ਵੀ ਅਨਾਉਂਸ ਜਿਹੜਾ ਉਹ ਕਰ ਦਿੰਦੇ ਹਾਂ। ਓਕੇ ਵੀਰੇ, ਓਕੇ, ਥੈਂਕ ਯੂ। ਹਾਂਜੀ ਹਾਂਜੀ ਬਿਲਕੁਲ, ਤੇ ਕੋਈ ਚੱਕਰ ਨਹੀਂ, ਤੁਸੀਂ ਜਦੋਂ ਮਰਜ਼ੀ ਕਰ ਲਿਓ ਕਾਲ, ਤੁਹਾਨੂੰ ਨੰਬਰ ਜਿਹੜਾ ਆਪਾਂ ਲਿਖਾ ਦਿਆਂਗੇ। ਓਕੇ ਵੀਰ ਜੀ, ਥੈਂਕ ਯੂ। ਮੈਂ ਫੇਸਬੁੱਕ ਤੇ ਵੀ ਅਪਡੇਟ ਕਰਤਾ ਨੰਬਰ ਜੀ। ਬਾਕੀ ਮੈਂ ਹਾਂ ਜੀ, ਠੀਕ ਹੈ, ਥੈਂਕ ਯੂ ਵੀਰ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਇਹ ਚੱਲ ਰਹੀਆਂ ਨੇ, ਇਹਦੇ ਨਾਲ ਫਿਰ ਕਾਫੀ ਚੇਂਜਸ। ਜਿਹੜਾ ਇੱਕ ਮੈਂ ਹੋਰ ਚੀਜ਼ ਪੁੱਛਣਾ ਚਾਹੁੰਦਾ ਸੀ, ਉਹ ਜਿਹੜੇ 4 ਵਾਰੀ ਸਮੋਕ ਟੈਸਟ ਕਰਨਾ ਹੈ, ਉਹ ਇਹ ਫਿਰ ਇਹਨਾਂ ਪ੍ਰੋਗਰਾਮ ਦੇ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਆ ਵੀ ਉਹ ਉਸ ਦੇ ਵਿੱਚ ਆ? ਬਿਲਕੁਲ, ਇਹ ਪ੍ਰੋਗਰਾਮ ਜਿਹੜਾ ਹੈਗਾ ਨਾ, ਇਹ ਲੇਟਰ ਔਨ, ਜਿੱਦਾਂ ਤੁਸੀਂ ਅੱਜ ਰਜਿਸਟ੍ਰੇਸ਼ਨ ਕਰ ਰਹੇ ਹੈਗੇ ਆ, ਤਾਂ ਕੱਲ ਨੂੰ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੋਣੇ ਆ, ਉਦੋਂ ਫਿਰ ਤੁਹਾਨੂੰ ਜਿਹੜਾ ਆ ਉਹ ਮਤਲਬ ਜਿਹੜੀ CTC ਦੇ ਕੋਲ ਸਾਰੀ ਲਿਸਟ ਆ ਜਾਂਦੀ ਹੈ ਨਾ ਕਿ ਕਿੰਨੇ ਟਰੱਕ ਹੈਗੇ ਆ, ਕਿੰਨਿਆਂ ਨੇ ਕੈਲੀਫੋਰਨੀਆ ਆਉਣਾ ਹੈਗਾ। ਸੋ ਉਹਨਾਂ ਨੂੰ ਫਿਰ ਉਹ ਕੰਪਲਾਇੰਸ ਦੇ ਵਿੱਚ ਰੱਖਣ ਲਈ ਟਾਈਮ ਟੂ ਟਾਈਮ ਜਿਹੜੇ ਕਨੈਕਟ ਕਰਨਾ ਉਹਨਾਂ ਦੇ ਨਾਲ, ਜਾਂ ਕੱਲ ਨੂੰ ਉਹਨਾਂ ਨੇ ELD ਦਾ ਲੌਗਇਨ ਲੈਣਾ ਹੈਗਾ, ਸਾਰਾ ਕੁਝ ਕਰਨਾ ਹੈਗਾ। ਸੋ ਉਹਦੀ ਰਜਿਸਟ੍ਰੇਸ਼ਨ ਦੀ ਤਿਆਰੀ ਹੈ ਬੇਸਿਕਲੀ। ਜੀ ਜੀ ਬਿਲਕੁਲ। ਸੋ